Donald Trump's comeback to the US presidency has spawned optimistic speculation in Indian security and defense circles that a line is likely to be drawn by his incoming administration under the disquieting issue regarding the Modi government's alleged involvement in Sikh separatist leader Gurpatwant Pannu's planned assassination in New York last year. ਜਿਹੜਾ ਪੋਲੀਟੀਕਲੀ ਇਹ ਸਾਰੇ ਫਸ ਗਏ ਨੇ, ਇੱਥੋਂ ਆਫ ਦਾ ਹੁੱਕ ਹੋਣ ਦੇ ਲਈ ਜੇ $25 ਬਿਲੀਅਨ ਦੀ ਡੀਲ ਜਿਹੜੀ ਜਹਾਜ਼ਾਂ ਦੀ ਅਮਰੀਕਾ ਦੀ ਫਸੀ ਹੋਈ ਹੈ ਇੰਡੀਆ ਨਾਲ, ਜੇ ਇੰਡੀਆ ਇਹ ਕਹੇ ਜੀ ਠੀਕ ਹੈ ਅਸੀਂ ਇਹ $25 ਬਿਲੀਅਨ ਦੇ ਜਹਾਜ਼ ਖਰੀਦਾਂਗੇ ਤੁਹਾਡੇ ਤੋਂ, ਪਰ ਸਾਡੀ ਜਾਨ ਛੱਡ ਦਿਓ ਇਹਦੇ ਤੇ ਪੰਨੂ ਕੇਸ, ਉਹਨੇ ਕਿਹਾ ਵੀ ਕੀ ਇਹ ਪੋਸੀਬਲ ਹੈ? Such a gambit would eventually depend on the culpability levels of the Indian security establishment in the Sikh activists' intended killing and the credibility of its denials, which so far has been somewhat questionable. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਪ੍ਰਸਿੱਧ ਪਬਲੀਕੇਸ਼ਨ ਵਾਇਰ ਨੇ ਇੱਕ ਨਾਮੀ ਪੱਤਰਕਾਰ ਰਾਹੁਲ ਬੇਦੀ ਦੀ ਸਟੋਰੀ ਛਾਪੀ ਹੈ, ਜਿਸ ਵਿੱਚ ਇਹ ਅੰਦੇਸ਼ਾ ਲਾਇਆ ਗਿਆ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਅਹੁਦੇ ਦੀ ਸਹੁੰ ਚੱਕਣ ਤੋਂ ਪਹਿਲਾਂ ਜੇ ਭਾਰਤ ਅਮਰੀਕਨ ਜੰਗੀ ਜਹਾਜ਼ਾਂ ਦਾ $25 ਬਿਲੀਅਨ ਦਾ ਸੌਦਾ ਮਨਜ਼ੂਰ ਕਰ ਲੈਂਦਾ ਤਾਂ ਹੋ ਸਕਦਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਕੇਸ 'ਚੋਂ ਭਾਰਤ ਦਾ ਛੁਟਕਾਰਾ ਹੋ ਸਕਦਾ ਹੈ। ਕੀ ਇਹ ਕਿਆਸ ਰਾਈ ਹੈ ਜਾਂ ਭਾਰਤੀ ਹਾਕਮ ਇਸ ਡੀਲ ਤੇ ਕੰਮ ਕਰ ਰਹੇ ਨੇ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਅਸੀਂ ਰਿਪੀਟਡਲੀ ਕਹੀ ਹੈ ਕਿ ਵੀ ਜੋ ਵੀ ਕੈਨੇਡਾ 'ਚ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਇੰਕਸ਼ਾਫ ਕੀਤਾ ਕਿ ਭਾਰਤੀ ਏਜੰਟ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਪਿੱਛੇ ਨੇ, ਔਰ ਜਿਵੇਂ ਜਸਟਿਨ ਟਰੂਡੋ ਨੇ ਹੁਣ ਵੀ G20 ਦੇ ਮੌਕੇ ਜੇ ਮੋਦੀ ਨਾਲ 1-to-1 ਔਰ ਬਾਈਡਨ ਨੇ ਵੀ ਉਹਨਾਂ ਨੂੰ ਬਿਠਾਇਆ ਔਰ ਇੰਡੀਅਨ ਆਫੀਸ਼ੀਅਲਸ ਬਾਰੇ ਵੀ ਟਰੂਡੋ ਨੇ ਆਪਣਾ ਸਟੈਂਡ ਕਾਇਮ ਰੱਖਿਆ ਹੋਇਆ। ਔਰ ਇਨ ਦਾ ਮੀਨ ਟਾਈਮ ਗਲੋਬ ਐਂਡ ਮੇਲ ਨੇ ਇਸ ਸਾਰੀ ਖੇਡ 'ਚ ਚੰਡਾਲ ਚੌਂਕੜੀ ਨੂੰ ਜ਼ਿੰਮੇਵਾਰ ਦੱਸਿਆ, ਜਿਹਦੇ 'ਚ ਮੋਦੀ, ਅਜੀਤ ਡੋਵਲ, ਐਸ ਜੈ ਸ਼ੰਕਰ ਵੀ ਸ਼ਾਮਲ ਨੇ ਅਮਿਤ ਸ਼ਾਹ ਦੇ ਨਾਲ। ਤਾਂ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਜੋ ਵੀ 5 ਆਈਜ਼ ਕੰਟਰੀਜ਼ ਦੇ ਵਿੱਚ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਿਖਿਲ ਗੁਪਤਾ ਜਾਂ ਜੋ ਪਲਾਟ ਚੱਲ ਰਿਹਾ ਸੀ ਉਸ ਬਾਰੇ ਵੀ ਜੇ ਕੈਨੇਡਾ ਨੂੰ ਪਹਿਲਾਂ ਸਾਊਂਡ ਕੀਤਾ ਹੈ ਤਾਂ ਅਮਰੀਕਾ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਹੀ ਕੀਤਾ। ਸੋ ਇਸ ਸਾਰੇ ਦੇ ਉੱਤੇ ਜੋ ਭਾਰਤ ਦਾ ਸ਼ਿਕੰਜਾ ਕੱਸਣਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਉਸ ਨੂੰ ਜ਼ਿੰਮੇਵਾਰ ਦੱਸਣਾ, ਇਹ ਅਮਰੀਕਾ ਦਾ ਹੀ ਮਾਸਟਰਮਾਈਂਡ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਹੁਣ ਬਾਣੀਆਂ ਦਿੱਲੀ ਦੇ ਵਿੱਚ ਬੈਠਾ ਬ੍ਰਾਹਮਣ ਬਾਣੀਆਂ ਕੰਬੀਨੇਸ਼ਨ ਇਸ ਨੂੰ ਸਮਝਦਾ ਹੈ ਕਿ ਵੀ ਅਸੀਂ ਹੁਣ ਉਸ ਜਾਲ ਦੇ ਵਿੱਚ ਫਸ ਗਏ ਹਾਂ, ਕਿੱਥੇ ਤਾਂ ਵਿਸ਼ਵ ਗੁਰੂ ਬਣ ਕੇ ਤੇ ਅਮਰੀਕਾ ਨੂੰ ਅੱਖਾਂ ਦਿਖਾ ਰਹੇ ਸੀ, ਕਦੇ ਜਾ ਕੇ ਪੁਤਿਨ ਨੂੰ ਚੰਬੜ ਰਿਹਾ ਸੀ ਭਾਲੂ ਵਾਂਗ, ਕਦੇ ਰਸ਼ੀਅਨ ਸੈਂਕਸ਼ਨਸ ਜਿਹੜੀਆਂ ਉਹਦੇ 'ਤੇ ਲਾਈਆਂ ਸੀ ਉਹਨੂੰ ਜਿਹੜਾ ਉਹ ਆਪਣੇ ਆਇਲ ਖਰੀਦ ਕੇ 300 ਗੁਣਾ ਜ਼ਿਆਦਾ ਕਰੂਡ ਆਇਲ ਔਰ ਉਹਨੂੰ ਹੀ ਵਾਪਸ ਯੂਰਪ ਦੀ ਮਾਰਕੀਟ 'ਚ ਲਿਆ ਕੇ ਰਸ਼ੀਆ ਨੂੰ ਮਾਲਾਮਾਲ ਕਰ ਰਹੇ ਸੀ ਔਰ ਅਮਰੀਕਾ ਨੂੰ ਅੱਖਾਂ ਦਿਖਾ ਰਹੇ ਸੀ। ਤੇ ਅਮਰੀਕਾ ਨੇ ਐਸਾ ਧੋਬੀ ਪਟੜਾ ਮਾਰਿਆ, ਤੇ ਪੰਜਾਬੀ ਦਾ ਅਖਾਣ ਹੈ ਕਿ ਵੀ ਐਨ ਚਿੱਤ ਕਰਕੇ ਰੱਖ ਦਿੱਤਾ। ਹੁਣ ਜਦੋਂ ਤੁਸੀਂ ਇਹਨਾਂ ਦੇ ਮਾਈਂਡ ਸੈੱਟ ਨੂੰ ਦੇਖੋਗੇ ਕਿ ਵੀ ਇਹ ਚਾਣਕਿਆ ਦੀ ਨੀਤੀ ਦੀ ਗੱਲ ਜਦੋਂ ਹੁੰਦੀ ਹੈ ਤੇ ਉਹ ਸਾਮ ਦਾਮ ਦੰਡ ਭੇਦ ਹੀ ਇਸ ਦੇ ਦੁਆਲੇ ਘੁੰਮਦੇ ਨੇ। ਵੀ ਪਹਿਲਾਂ ਤਾਂ ਗਧੇ ਨੂੰ ਪਿਓ ਕਹਿਣਾ, ਉਹ ਹੁਣ ਹੋ ਗਿਆ ਦਾਮ ਖਰੀਦਣਾ, ਜਿੰਨਾ ਪੈਸਾ ਤੁਸੀਂ ਪੇ ਕਰ ਸਕਦੇ ਹੋ, ਬਿਲਕੁਲ ਸਜ਼ਾ ਦੇਣੀ ਤੇ ਆਪਸ ਤੋੜਨਾ। ਹੁਣ ਇਸ ਮਾਮਲੇ 'ਚ ਚਾਰੋਂ ਚੀਜ਼ਾਂ ਤਾਂ ਫੇਲ ਹੋ ਗਈਆਂ। ਅਮਰੀਕਾ ਨਾਲ ਕੀ ਕਰਨਗੇ? ਸਾਮ ਹੀ ਕਰ ਸਕਦੇ ਨੇ, ਪਰ ਉਹਦੇ 'ਚ ਹੁਣ ਅਮਰੀਕਨ ਇਹ ਅੱਗੋਂ ਉਹਨਾਂ ਦੇ ਵੀ ਪਿਓ ਨੇ, ਵਪਾਰੀਆਂ ਦੇ ਵਪਾਰੀ, ਸੌਦੇਬਾਜ਼ੀ ਕਿ ਵੀ ਸਾਡੇ ਆਓਗੇ ਤੇ ਕੀ ਲਿਆਓਗੇ ਤੇ ਅਸੀਂ ਤੁਹਾਡੇ ਆਵਾਂਗੇ ਤੇ ਕੀ ਦੇਵਾਂਗੇ, ਨੋ ਫ੍ਰੀ ਲੰਚ। ਹੁਣ ਇਸ ਸਾਰੇ 'ਚ ਮੈਂ ਵੀ ਇਹ ਸੋਚ ਰਿਹਾ ਸੀ, ਔਰ ਜਿਵੇਂ ਇਹ ਵੀ ਡਿਸਕਸ਼ਨ ਸਾਨੂੰ ਵੀ ਬਹੁਤ ਸਾਰਿਆਂ ਨੇ ਸਵਾਲ ਪੁੱਛਿਆ ਜਦੋਂ ਪ੍ਰੈਜ਼ੀਡੈਂਟ ਟਰੰਪ ਜਿੱਤੇ ਇਲੈਕਸ਼ਨ, ਕਿ ਇਹਦੇ ਨਾਲ ਕੀ ਫਰਕ ਪਏਗਾ, ਸਾਡੀ ਮੂਵਮੈਂਟ ਨੂੰ ਕੀ ਫਰਕ ਪਏਗਾ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਨੂੰ ਕੀ ਫਰਕ ਪਏਗਾ, ਜੋ ਭਾਰਤ ਦੀਆਂ ਕਰਤੂਤਾਂ ਨੇ ਉਹਨਾਂ ਨੂੰ। ਤਾਂ ਸਾਡਾ ਇਹ ਸੀ ਕਿ ਵੀ ਦੇਖੋ, ਅਮਰੀਕਾ ਦੇ ਵਿੱਚ ਡਿਫੈਂਸ
ਫੋਰਨ ਅਫੇਅਰਸ, ਇਹ ਨੋ ਮੈਟਰ ਪ੍ਰੈਜ਼ੀਡੈਂਟ ਕੌਣ ਬਣਦਾ ਜਾਂ ਕੀ ਹੈ, ਇਹਨੂੰ ਪੈਂਟਾਗਨ ਜਾਂ ਜਿਹਦੇ ਲਈ ਡੀਪ ਸਟੇਟ ਹੁੰਦਾ ਹੈ, ਉਹ ਫਰਕ ਨਹੀਂ ਪੈਂਦਾ। ਉਹ ਪਾਲਿਸੀਜ਼ ਥੋੜ੍ਹੀਆਂ ਬਹੁਤ ਉੱਪਰ ਥੱਲੇ ਹੁੰਦੀਆਂ ਨੇ। ਬਾਈ ਐਂਡ ਲਾਰਜ ਹਰ ਅਮਰੀਕਨ ਪ੍ਰੈਜ਼ੀਡੈਂਟ ਹੋਏ ਜਾਂ ਅਮਰੀਕਨ ਕਾਰਕੁਨ ਹੋਏ ਕਿਤੇ ਵੀ ਬੈਠਾ, ਉਹਦੇ ਲਈ ਨੈਸ਼ਨਲ ਇੰਟਰਸਟ ਮੈਟਰ ਕਰਦਾ। ਸੋ ਇਹ ਮੈਟਰ ਨਹੀਂ ਕਰੇਗਾ। ਜਦੋਂ ਇੱਕ ਵਾਰੀ ਤੁਸੀਂ ਬੈਠ ਗਏ, ਹੁਣ ਇੱਕ ਪੀਰੀਅਡ ਜਿਹੜਾ ਹੈ ਉਹ ਟ੍ਰਾਂਜੀਸ਼ਨਲ ਪੀਰੀਅਡ ਹੈ। ਹੁਣ 20 ਜਨਵਰੀ ਨੂੰ ਇਹਨੇ ਟਰੰਪ ਨੇ ਜਿਹੜਾ ਉਹ ਸਹੁੰ ਚੁੱਕਣੀ ਹੈ, ਉਦੋਂ ਤੱਕ ਆਪਣੀਆਂ ਟੀਮਾਂ ਬਣਾ ਰਿਹਾ ਹੈ ਆਪਣੇ ਜੋ ਇਹਨੂੰ ਨੋਮੀਨੇਟ ਕਰਨ। ਹੁਣ ਇੰਡੀਅਨਸ ਨੂੰ ਇਹ ਪਤਾ ਕਿ ਵਾਂਸ ਇਨ ਦਾ ਸੈਡਲ ਟਰੰਪ ਆ ਕੇ ਬੈਠ ਗਿਆ, ਫਿਰ ਜੋ ਕੁਝ ਵੀ ਐਕਸ਼ਨ ਹੈ ਸਾਰੇ ਪਾਸੇ ਦੇਖਿਆ ਜਾਏਗਾ। ਅਮਰੀਕਨ ਲਾ ਐਨਫੋਰਸਮੈਂਟ ਵਾਲਾ ਪਾਰਟ ਤਾਂ ਉਹ ਤਾਂ ਚੱਲੇਗਾ। ਉਹ ਨਿਖਿਲ ਗੁਪਤਾ ਹੋਏ, ਵਿਕਾਸ ਯਾਦਵ ਹੋਏ, ਉਹਨੂੰ ਤਾਂ ਟਰੰਪ ਦਾ ਪਿਓ ਵੀ ਜਿਹੜਾ ਨਹੀਂ ਕਰ ਸਕਦਾ। ਹਾਂ, ਜਿਹੜਾ ਅਮਰੀਕਾ ਨੇ ਹੁਣ ਬ੍ਰੌਡਰ ਦਾਇਰਾ ਕੀਤਾ, ਜਿਹੜਾ ਕੈਨੇਡਾ ਰਾਹੀਂ ਸਾਹਮਣੇ ਆਇਆ ਵੀ ਅਮਿਤ ਸ਼ਾਹ ਵੀ ਆ ਗਿਆ, ਮੋਦੀ ਵੀ ਆ ਗਿਆ, ਐਸ ਜੈਸ਼ੰਕਰ ਵੀ ਆ ਗਿਆ, ਇਹ ਕਿਉਂਕਿ ਸਟੋਰੀਜ਼ ਥਰੋ ਕੀਤੀਆਂ ਜਾ ਰਹੀਆਂ, ਅਜੇ ਕੋਈ ਕੰਕਰੀਟ ਐਵੀਡੈਂਸ ਤਾਂ ਆ ਨਹੀਂ ਰਹੀ। ਇਹ ਉਹ ਹੈ ਜਿਹੜਾ ਨੈਗੋਸ਼ੀਏਬਲ ਹੈ, ਜਿਹੜਾ ਇਹਨਾਂ ਨੂੰ ਲੱਗਦਾ ਹੈ ਕਿ ਵੀ ਚਲੋ ਉਹਦੀ ਤਾਂ ਬਲੀ ਚਾੜ੍ਹੀ, ਵਿਕਾਸ ਯਾਦਵ ਦੀ ਵੀ ਚਾੜ੍ਹਤੀ, ਨਿਖਿਲ ਗੁਪਤੇ ਦੀ ਵੀ ਚਾੜ੍ਹੀ, ਹੋਇਆ ਰੋਗ ਕਿ ਜਿਹੜਾ ਪੋਲੀਟੀਕਲੀ ਉਹਨਾਂ ਦਾ ਸਾਰਾ ਸਿਸਟਮ ਹੀ ਘੜੀਸ ਕੇ ਜਿਹੜਾ ਉਹ ਕ੍ਰਿਮੀਨਲ ਵਾਰ ਕ੍ਰਾਈਮ, ਜਿਵੇਂ ਕੱਲ੍ਹ ਅਸੀਂ ਕਿਹਾ ਸੀ ਕਿ ਬਈ ਕੈਨੇਡਾ ਇਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਔਰ ਅਮਰੀਕਾ 'ਚ ਵੀ ਇਹਨਾਂ ਨੇ ਮਰਡਰ ਪਲਾਟ ਕੀਤਾ, ਇਹਨੂੰ ਜਵਾਬ ਦੇ ਬਣਾਇਆ। ਹੁਣ ਉੱਥੇ ਬੈਠੇ ਬਾਣੀਏ ਦਾ ਮਾਈਂਡ ਇਹ ਚੱਲ ਰਿਹਾ ਹੈ ਕਿ ਵੀ ਇਹ ਜਿਹੜਾ ਟ੍ਰਾਂਜੀਸ਼ਨਲ ਪੀਰੀਅਡ ਹੈ ਟਰੰਪ ਦਾ, ਇਹ ਨਵੰਬਰ, ਦਸੰਬਰ, ਜਨਵਰੀ 'ਚ ਜਿਹੜੇ 2-2.5 ਮਹੀਨੇ ਨੇ, ਇਹਦੇ 'ਚ ਕੋਈ ਡੀਲ ਇਹਦੇ ਨਾਲ ਸਟ੍ਰਾਈਕ ਕਰ ਲਈ ਜਾਏ। ਵੀ ਡੀਲ ਮੇਕਰ ਹੈ, ਇਹ ਕਹਿੰਦੇ ਨੇ ਵੀ ਟਰੰਪ ਜਿਹੜਾ ਹੈ ਉਹ ਡੀਲ ਮੇਕਰ ਹੈ। ਹੁਣ ਇਹ ਜਿਹੜੀ ਕਹਾਣੀ ਹੈ ਇਹ ਕਿਸੇ ਯੈਲੋ ਰੈਗ 'ਚ ਨਹੀਂ ਛਪੀ ਕਿ ਮਾੜਾ ਮੋਟਾ ਕਿਸੇ ਨੇ ਉਹ ਜਿਹੜਾ ਬਾਜ਼ਾਰ ਮਾਰਕਾ ਜਿਹੜਾ ਕੋਈ ਅਖਬਾਰ ਹੈ। ਵਾਇਰ ਇਹਦੀ ਬੜੀ ਕ੍ਰੈਡੀਬਿਲਿਟੀ ਹੈ ਕਿਉਂਕਿ ਇਹ ਕ੍ਰਿਟੀਕਲ ਵੀ ਹੈ ਗਵਰਨਮੈਂਟ ਦਾ, ਸਟੋਰੀਜ਼ ਵੀ ਕੱਢ ਕੇ ਲਿਆਉਂਦੇ ਨੇ। ਔਰ ਇਹ ਜਦੋਂ ਇਹ ਪੈਗਾਸਸ ਔਰ ਦੂਸਰੇ ਤੀਸਰੇ ਦੇ ਮੁੱਦੇ 'ਤੇ ਜਾਂ ਡਿਸਇਨਫੋ ਲੈਬ ਜਿਹੜੇ ਵੱਡੇ ਨੈਟਵਰਕ ਜਿਨ੍ਹਾਂ ਨੇ ਬਣਾਏ, ਉਹਦਾ ਵੀ ਇਹ ਹਿੱਸਾ ਸੀ। ਹਾਲਾਂਕਿ ਹੈ ਤਾਂ ਇੰਡੀਅਨ ਨੈਸ਼ਨਲਿਸਟ। ਹੁਣ ਉਹਨਾਂ ਦੇ ਵਿੱਚ ਵੀ ਜਿਹੜਾ ਰਾਹੁਲ ਬੇਦੀ ਹੈ, ਬੜਾ ਪ੍ਰੋਮੀਨੈਂਟ ਜਰਨਲਿਸਟ ਹੈ। ਹੁਣ ਅੱਜ ਜਿਹੜੀ ਸਟੋਰੀ ਭਾਵੇਂ ਸਵਾਲੀਆ ਨਿਸ਼ਾਨ ਲਾ ਕੇ ਲਾਈ, ਉਹ ਇਹਨਾਂ ਦਾ ਹੀ, ਬ੍ਰਾਹਮਣਾਂ ਦਾ ਹੀ ਪਦਾਰਥ ਵਿਗਿਆਨ ਦਾ ਇੱਕ ਅਸੂਲ ਹੈ ਕਿ ਜਹਾਂ ਜਹਾਂ ਧੂਆਂ ਹੈ ਵਹਾਂ ਵਹਾਂ ਆਗ ਹੈ। ਜਦੋਂ ਧੂਆਂ ਉੱਡ ਰਿਹਾ ਹੈ ਕਿਤੇ, ਇਹਦਾ ਮਤਲਬ ਕਿਤੇ ਨਾ ਕਿਤੇ ਅੱਗ ਹੈ, ਐਵੇਂ ਧੂਆਂ ਨਹੀਂ ਹੋਏਗਾ। ਹੁਣ ਈਵਨ ਜੇ 3 ਪੇਜ ਦੀ ਇਹ ਸਟੋਰੀ ਰਾਹੁਲ ਬੇਦੀ ਵਾਇਰ ਦੇ ਵਿੱਚ ਕਰਦਾ, ਇਹ ਤਾਂ ਧੂਆਂ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਅੱਗ ਜਿਹੜੀ ਹੈ ਸੁਲਗ ਰਹੀ ਹੈ। ਔਰ ਇਹ ਸਟੋਰੀ ਹੈ could a transsectional Trump leverage the Pannu case to get Modi to buy US fighter aircraft? Question mark. ਹੁਣ ਇਹਦਾ ਲਬੇ ਲਬਾਬ ਇਹ ਹੈ ਸਾਰੀ ਸਟੋਰੀ ਦਾ ਕਿ ਵੀ ਜਿਹੜਾ ਪੋਲੀਟੀਕਲੀ ਇਹ ਸਾਰੇ ਫਸ ਗਏ ਨੇ, ਅਮਰੀਕਾ ਨੇ ਆਪਣੇ ਜਾਲ 'ਚ ਸਾਰੀ ਪੋਲੀਟੀਕਲੀ ਇੱਥੋਂ ਆਫ ਦਾ ਹੁੱਕ ਹੋਣ ਦੇ ਲਈ ਜੇ $25 ਬਿਲੀਅਨ ਦੀ ਡੀਲ ਜਿਹੜੀ ਜਹਾਜ਼ਾਂ ਦੀ ਅਮਰੀਕਾ ਦੀ ਫਸੀ ਹੋਈ ਹੈ ਇੰਡੀਆ ਨਾਲ, ਜੇ ਇੰਡੀਆ ਇਹ ਕਹੇ ਜੀ ਠੀਕ ਹੈ ਅਸੀਂ ਇਹ $25 ਬਿਲੀਅਨ ਦੇ ਜਹਾਜ਼ ਖਰੀਦਾਂਗੇ ਤੁਹਾਡੇ ਤੋਂ, ਪਰ ਸਾਡੀ ਜਾਨ ਛੱਡ ਦਿਓ ਇਹਦੇ ਤੇ ਪੰਨੂ ਕੇਸ। ਉਹਨੇ ਕਿਹਾ ਵੀ ਕੀ ਇਹ ਪੋਸੀਬਲ ਹੈ? ਔਰ ਇਸ ਪੀਰੀਅਡ 'ਚ ਜਦੋਂ ਟ੍ਰਾਂਸੈਕਸ਼ਨਲ ਇਹ ਅਜੇ ਇੱਕ ਤੋਂ ਦੂਜੇ ਪਰ ਜਾ ਰਿਹਾ, ਅਜੇ ਟ੍ਰਾਂਜੀਸ਼ਨ ਹੋਣੀ ਹੈ ਇੱਕ ਤੋਂ ਦੂਜੇ ਦੀ, ਕੀ ਟਰੰਪ ਦੇ ਨਾਲ ਪਹਿਲਾਂ ਹੀ, ਤਾਂ ਕਿ ਜਦੋਂ ਟਰੰਪ ਸੈਡਲ ਦੇ ਵਿੱਚ ਆਏਗਾ ਐਜ਼ ਏ ਪ੍ਰੈਜ਼ੀਡੈਂਟ ਹੋਏਗਾ, ਉਹ ਕਹੇਗਾ ਜੀ ਠੀਕ ਹੈ ਇਹਦੇ ਤੇ ਅਸੀਂ ਹੱਥ ਹੌਲਾ ਕਰ ਦਿੰਦੇ ਹਾਂ ਪੋਲੀਟੀਕਲੀ, ਬਾਕੀ ਲਾ ਐਨਫੋਰਸਮੈਂਟ, ਜਸਟਿਸ ਡਿਪਾਰਟਮੈਂਟ ਜਾਂ FBI ਨਾਲ ਤਾਂ ਅਸੀਂ ਨਹੀਂ, ਉਹ ਤਾਂ ਜਾਏਗਾ ਹੀ ਜਾਏਗਾ। ਔਰ ਇਸ ਨੂੰ ਉਹਨੇ ਕਿਹਾ ਵੀ ਇਹ ਇੱਕ ਜੂਆ ਹੈ, ਦਾ ਹੈ। ਸੱਚ ਏ ਗੈਂਬਿਟ would eventually depend on the culpability levels of the India security establishment in the Sikh activists' intended killing and the credibility of its denials, which so far has been somewhat questionable. ਇਹ ਓਪਨਿੰਗ ਜੁਮਲਾ ਹੈ ਇਸ ਸਾਰੇ ਆਰਟੀਕਲ ਦਾ। ਔਰ ਉਹਦੇ 'ਚ ਉਹਨਾਂ ਨੇ ਇੱਕ ਪਾਸੇ ਜਿਹੜਾ ਹੈ ਉਹ ਪੰਨੂ ਦੀ ਵਿਚਕਾਰ ਫੋਟੋ ਲਾਈ, ਇੱਕ ਪਾਸੇ ਮੋਦੀ ਬੈਠਾ ਹੈ, ਟਰੰਪ ਬੈਠਾ ਹੈ, ਔਰ 4 ਚੁਫੇਰੇ 5-6 ਫੋਟੋਆਂ ਪੰਨੂ ਦੀਆਂ। ਔਰ ਇਹ ਕਿਹਾ ਕਿ ਵੀ ਇਹ ਜੇ ਇਹ ਜਿਹੜਾ
ਟਰੰਪ ਹੈ ਜਿਹੜਾ ਸੌਦੇਬਾਜ਼ੀ 'ਚ ਯਕੀਨ ਰੱਖਦਾ ਹੈ ਕਿ ਇਹ ਜੇ ਇਸ ਟ੍ਰਾਂਜੈਕਸ਼ਨ ਇਹ ਸੌਦੇਬਾਜ਼ੀ ਦੇ ਨਾਲ ਹੋ ਜਾਏ ਟਰੰਪ ਨਾਲ ਇਸ ਪੀਰੀਅਡ 'ਚ ਹੀ, ਜਦੋਂ ਤੱਕ ਕਿ ਉਹਨੇ ਹੋਣਾ ਹੈ ਕਿ ਵੀ ਅਸੀਂ $25 ਬਿਲੀਅਨ ਦੇ ਜਿਹੜਾ ਜਹਾਜ਼ ਖਰੀਦ ਲੈਣੇ ਆ, ਤੁਸੀਂ ਸਾਡੀ ਜਾਨ ਛੱਡੋ। ਉਹਨੇ ਕਿਹਾ ਵੀ ਇਹ ਵੈਸੇ ਤਾਂ ਡਿਪੈਂਡ ਕਰਦਾ ਵੀ ਇਹਨਾਂ ਦਾ ਕਿੰਨਾ ਕੁ ਦੋਸ਼ ਹੈ ਇੰਡੀਆ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਆਲਰੇਡੀ ਸਬੂਤ ਨੇ ਉਸ ਤੋਂ ਇਹ ਲੱਗਦਾ ਹੈ ਕਿ ਵੀ ਭਾਰਤ ਇਸ ਦੇ ਵਿੱਚ ਫਸਿਆ ਹੋਇਆ ਹੈ। ਔਰ ਇਹਨੇ ਸ਼ੁਰੂਆਤ ਕੀਤੀ ਕਿ ਭਾਈ Donald Trump's comeback to the US presidency has spawned optimistic speculation in Indian security and defense circles that a line is likely to be drawn by his incoming administration under the disquieting issue regarding the Modi government's alleged involvement in Sikh separatist leader Gurpatwant Pannu's planned assassination in New York last year। ਕਿ ਪਿਛਲੇ ਸਾਲ ਦੀ ਜਿਹੜੀ ਇਹ ਕਹਾਣੀ ਹੈ, ਉਹਨਾਂ ਨੇ ਕਿਹਾ ਵੀ ਸ਼ਾਇਦ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਇਸ ਦੇ ਉੱਤੇ ਕੋਈ ਨਾ ਕੋਈ ਸਾਨੂੰ ਰਾਹਤ ਮਿਲ ਸਕੇ। ਪਰ ਉਹਨਾਂ ਨੇ ਕਿਹਾ ਕਿ ਬਟ a cross section of senior military veterans and analysts believe that any US willingness to help Modi bury affair Pannu could come at a heavy price under Trump, which they anticipate may well be the $25 billion purchase of the 114 US fighters by the Indian Air Force as part of its long pending multi-role fighter 에ਅਰਕ੍ਰਾਫਟ ਰਿਕੁਆਇਰਮੈਂਟਸ। ਉਹਨਾਂ ਨੇ ਕਿਹਾ ਇਹਦਾ ਮਤਲਬ ਵੀ ਆਲਰੇਡੀ ਇਸ ਲਾਈਨ ਦੇ ਉੱਤੇ ਗੱਲ ਕਰ ਰਹੇ ਨੇ ਕਿ ਜੀ ਸਾਡੀ ਜਾਨ ਛੱਡੋ। ਉਹਨੇ ਕਿਹਾ ਵੀ ਇਹ ਹੁਣ ਡਿਪੈਂਡ ਕਰੇਗਾ ਕਿ $25 ਬਿਲੀਅਨ ਦੇ 114 ਨੇ US ਫਾਈਟਰ ਜਿਹੜੇ ਡੀਲ ਥਰੂ ਨਹੀਂ ਸੀ ਹੋ ਰਹੀ। ਉਹਨਾਂ ਨੇ ਕਿਹਾ ਕਿ ਭਾਈ ਇਹ ਚੱਲ, ਫਿਰ ਉਹਨੇ ਲੰਬੀ ਚੌੜਾ ਇਹ ਆਰਟੀਕਲ ਹੈ ਜਿਹਦਾ ਕੋਈ ਬਹੁਤੀ ਰੈਲੇਵੈਂਸ ਨਹੀਂ ਹੈ, ਪਰ ਉਹਨੇ ਬਲੂਮਬਰਗ ਦਾ ਐਨਾਲਿਸਿਸ ਦਿੱਤਾ ਹੈ ਕਿ ਵੀ ਹਰਦੀਪ ਨਿੱਜਰ ਦੇ ਕੇਸ 'ਚ ਵੀ ਕੀ ਇਨਵੋਲਵਮੈਂਟ ਹੈ, ਦੂਜਾ ਹੈ। ਔਰ ਇਸ ਸਾਰੇ ਦੇ ਚਲਦਿਆਂ ਫਿਰ ਇਹਨੇ ਕਲੋਜ਼ ਕੀਤਾ ਆਰਟੀਕਲ ਆਪਣਾ, ਲਾਸਟ ਪੈਰਾਗ੍ਰਾਫ ਹੈ। ਫਿਰ ਜਹਾਜ਼ ਕੀ ਨੇ, ਉਹਨਾਂ ਦੀ ਕੈਪੇਬਿਲਿਟੀ ਹੈ, ਮਿਗ ਨਾਲ ਕੀ ਜਿਹੜਾ ਟੈਕਨੀਕਲ ਆਸਪੈਕਟ ਹੈ। ਟਰੰਪਸ ਪੋਸੀਬਲ 에ਅਰਕ੍ਰਾਫਟ ਫॉर ਪੰਨੂ ਗਏ, ਹੁਣ ਉਹਨੇ ਕੋਟ ਅਨਕੋਟ 'ਚ ਕੀਤਾ, ਜਿਵੇਂ ਹੁੰਦਾ ਨਾ ਵੀ ਇਹ ਫਾਰੇ ਵੀ ਅਸੀਂ ਇਹ ਛੱਡਿਆ ਤੁਸੀਂ ਇਹ ਛੱਡਿਆ। ਉਹਨੇ ਕਿਹਾ ਵੀ ਇਹ ਜਿਹੜੀ ਗੈਂਬਿਟ ਹੈ 에ਅਰਕ੍ਰਾਫਟ $25 ਬਿਲੀਅਨ ਦਾ ਸੌਦਾ ਵਰਸਸ ਪੰਨੂ ਕੇਸ ਚੋਂ ਖਲਾਸੀ would eventually depend on the culpability level of India's security establishment, ਕਿ ਵੀ ਕਿਸ ਲੈਵਲ ਦਾ ਇੰਡੀਆ ਨੇ ਇਹ ਕ੍ਰਾਈਮ ਕੀਤਾ, ਇਸ ਤੇ ਡਿਪੈਂਡ ਕਰੇਗਾ ਸਿੱਖ ਐਕਟਿਵਿਸਟ ਦੀ ਇੰਟੈਂਡਡ ਕਿਲਿੰਗ and the credibility of its denial, which so far has been somewhat questioned। ਜਿਹੜੀ denial ਹੈ ਇੰਡੀਆ ਦੀ ਉਹ questionable ਹੈ, convincing ਨਹੀਂ ਹੈ। If so, it is conceivable that Trump's scheme could prevail and perhaps lead to the Indian Air Force spending $25 billion to acquire a US origin fighter। ਕਿ ਜੋ ਚੱਲ ਰਹੀ ਹੈ ਇਸ ਵੇਲੇ ਇਹਨਾਂ ਦੀ ਡੀਲ ਜੋ ਇੰਡੀਅਨਸ ਨੇ ਇਨੀਸ਼ੀਏਟ ਕੀਤੀ ਹੋਏਗੀ, ਉਹਨੇ ਕਿਹਾ ਵੀ ਇਨ ਦਾ ਐਂਡ ਅਸੀਂ ਜੇ ਇਸ ਕੇਸ ਤੋਂ ਤਾਂ ਹੀ ਛੁਟਕਾਰਾ ਪਾ ਸਕਾਂਗੇ ਕਿ $25 ਬਿਲੀਅਨ ਅਮਰੀਕਾ ਦੀ ਕਿੱਟੀ 'ਚ ਆਏਗਾ। ਸੋ ਇੰਨੀ ਤਾਂ ਕੀਮਤ ਘੱਟੋ ਘੱਟ ਇਹਨਾਂ ਨੇ ਗੁਰਪਤਵੰਤ ਪੰਨੂ ਦੇ ਕੇਸ ਨੂੰ ਵਿਦਡਰਾ ਤਾਂ ਕੀ ਹੋਣਾ ਹੈ, ਮਤਲਬ ਇਹ ਹੈ ਵੀ ਹੱਥ ਹੌਲਾ ਰੱਖੋ ਪਾਈ ਹੈ। ਇਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਜਿਹੜਾ ਕੱਲ੍ਹ ਤੱਕ ਜਿਹੜਾ ਇਹਨਾਂ ਦਾ ਦਾਅਵਾ ਸੀ ਕਿ ਜੀ ਅਮਰੀਕਾ ਗ੍ਰੇਟੈਸਟ ਡੈਮੋਕ੍ਰੇਸੀ, ਅਸੀਂ ਲਾਰਜੈਸਟ ਡੈਮੋਕ੍ਰੇਸੀ, ਫਿਰ ਮੋਦੀ ਨੇ G20 ਤੇ ਕਿਹਾ ਨਾ ਵੀ ਆਰ ਦਾ ਮਦਰ ਆਫ ਡੈਮੋਕ੍ਰੇਸੀ। ਹੁਣ ਇਹ ਉਸ ਕਿਸਮ ਦੀਆਂ ਡੀਲਸ ਬਣਾ ਰਹੇ ਨੇ ਕਿ ਜੇ $25 ਬਿਲੀਅਨ ਦੇ ਕੇ ਉਧਰ ਯਾਰ ਫਸ ਗਿਆ ਅਡਾਨੀ ਕਿ ਵੀ 260 ਮਿਲੀਅਨ, ਉੱਥੇ ਦਾ ਜੇ ਮਿਲੀਅਨ ਦੀ ਗੱਲ ਹੈ, ਇੱਥੇ $25 ਬਿਲੀਅਨ ਡੋਲ ਕਰਨ ਨੂੰ ਤਿਆਰ ਨੇ, ਮੁਲਕ ਵੇਚਣ ਨੂੰ ਤਿਆਰ ਨੇ। ਐਵੇਂ ਨਹੀਂ ਕਿਹਾ ਉਹਨੇ ਅਰੁਣਦਾਤੀ ਰੋਏ ਦਾ ਸੀ ਕਿ ਕਿਹਦਾ ਸੀ ਕਿ ਵੀ 2 ਗੁਜਰਾਤੀ ਮੁਲਕ ਵੇਚ ਰਹੇ ਨੇ, ਮੋਦੀ ਔਰ ਅਮਿਤ ਸ਼ਾਹ, ਤੇ 2 ਖਰੀਦ ਰਹੇ ਨੇ ਅੰਬਾਨੀ ਅਡਾਨੀ। ਹੁਣ ਇਹ ਚਾਰੋਂ ਹੀ ਮਿਲ ਕੇ ਵੇਚ ਰਹੇ ਨੇ ਕਿਉਂਕਿ ਇੱਧਰ ਇਹ ਫਸ ਗਿਆ ਮੋਟਾ ਗੈਂਡੇ ਦਾ ਬੱਚਾ ਅਮਿਤ ਸ਼ਾਹ ਔਰ ਮੋਦੀ ਇਹਦੇ 'ਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਸ਼ਨਸ ਦੇ ਵਿੱਚ, ਔਰ ਉਧਰ ਜਿਹੜਾ ਉਹ ਅਡਾਨੀ ਕਾਬੂ ਆ ਗਿਆ ਕਰਪਸ਼ਨ ਦੇ ਵਿੱਚ। ਹੁਣ ਉਹ ਚਾਰੋਂ ਹੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਵੀ ਦੱਸੋ ਅਸੀਂ $25 ਬਿਲੀਅਨ ਦੇ ਜਹਾਜ਼ ਵੀ ਖਰੀਦ ਰਹੇ ਨੇ, ਸਾਡੀ ਜਾਨ ਛੱਡੋ। ਸੋ ਇਹਨੂੰ ਕਹਿੰਦੇ ਨੇ ਸਤਿਅਮੇਵ ਜਯਤੇ, ਸੱਤ ਦੀ ਜਿੱਤ ਹੁੰਦੀ ਹੈ। ਹਾਲਾਂਕਿ ਵਰਤਾਰਾ ਕੂੜ ਫਿਰੇ ਪ੍ਰਧਾਨ ਵੇਲਾ ਲੋ, ਉਹ ਇਹਨਾਂ ਨੇ ਰੱਖਿਆ, ਬਟ ਅਲਟੀਮੇਟਲੀ ਹੁਣ ਸੱਚ ਇਹਨਾਂ ਨੂੰ ਕੈਚ ਕਰ ਰਿਹਾ ਹੌਲੀ ਹੌਲੀ।
ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।